जी। अगली खबर में ਚਲੀਏ ਬੇ ਏਰੀਏ ਤੋਂ ਆਈ ਆ ਵੀ ਬਹੁਤ ਸਾਰੇ ਲੋਕ ਕ੍ਰਿਪਟੋ ਕਰੰਸੀ ਸਕੈਮ ਦੇ ਵਿੱਚ ਫਸ ਰਹੇ ਹੈਗੇ ਆ। ਬੇ ਏਰੀਏ ਦੇ ਇੱਕ ਇਨਵੈਸਟਰ ਨੇ ਜੋ ਕਿ ਖੁਦ ਅਕਾਊਂਟੈਂਟ ਆ 1.2 ਮਿਲੀਅਨ ਡਾਲਰ ਕ੍ਰਿਪਟੋ ਸਕੈਮ ਦੇ ਵਿੱਚ ਆਪਣੇ ਆਪ ਨੂੰ ਫਸਾ ਲਿਆ। ਸੋ ਇਹ ਕੀ ਹੁੰਦਾ, ਬਹੁਤ ਵਾਰੀ ਕਈ ਡੇਟਿੰਗ ਸਾਈਟ ਆ ਜਾਂ WhatsApp ਦੇ ਉੱਤੇ ਤੁਹਾਨੂੰ ਲੋਕ ਖਾਸ ਕਰਕੇ ਲੇਡੀਜ਼ ਕੰਟੈਕਟ ਕਰਦੇ, ਕ੍ਰਿਪਟੋ ਕਰੰਸੀ ਨਾਲ ਪੈਸੇ ਡਬਲ ਟ੍ਰਿਪਲ ਬਹੁਤ ਛੇਤੀ ਹੋ ਰਹੇ ਹੈਗੇ ਆ। ਸੋ ਉਹ ਕਹਿੰਦਾ ਮੈਂ ਲਾਲਚ ਬਸ ਆ ਗਿਆ ਤੇ 5 ਲੱਖ ਡਾਲਰ ਭੇਜਿਆ ਉਹਨੂੰ, ਪਹਿਲਾਂ ਆਨਲਾਈਨ ਟ੍ਰਾਂਸਫਰ ਕੀਤਾ, ਸਾਰਾ ਕੁਝ ਐਪ ਸਾਰਾ ਕੁਝ ਕਹਿੰਦਾ ਸਹੀ ਲੱਗਦੀ ਸੀ ਤੇ ਇਹ ਵੀ ਲੱਗ ਰਿਹਾ ਸੀ ਵੀ ਜੋ ਕ੍ਰਿਪਟੋ ਕਰੰਸੀ ਬਾਈ ਹੋ ਰਹੀ ਆ ਲੈਜੀਟੀਮੇਟ ਲੱਗਦਾ ਆ। ਪੜ੍ਹਿਆ ਲਿਖਿਆ ਬੰਦਾ ਸੀ। ਉਸ ਤੋਂ ਬਾਅਦ ਉਹਦੇ ਫਾਦਰ ਦੀ ਡੈਥ ਹੋ ਗਈ ਤੇ ਉਹ ਕਹਿੰਦਾ ਵੀ ਹੋਰ ਵੀ ਪੈਸੇ ਹੁਣ 65,000 ਇੱਕ ਵਾਰ, 2 ਲੱਖ ਇੱਕ ਵਾਰ, ਰਿਸ਼ਤੇਦਾਰਾਂ ਤੋਂ ਲੈ ਕੇ 1.2 ਮਿਲੀਅਨ ਡਾਲਰ ਜੋ ਆ ਉਹ ਸਾਰਾ ਕੁਝ ਲਾਤਾ। ਜਦ ਬਾਅਦ ਚ ਉਹਦੀ ਇਨਵੈਸਟੀਗੇਸ਼ਨ ਪੁਲਿਸ ਕੋ ਗਿਆ, ਪਤਾ ਕੀਤਾ ਤੇ ਉਹ ਪਤਾ ਚੱਲਿਆ ਵੀ ਇਹ ਤਾਂ ਇੱਕ ਸਕੀਮ ਚੱਲ ਰਹੀ ਹੈਗੀ ਆ ਜਿਹਨੂੰ ਪਿਗ ਬੂਚਰਿੰਗ ਕਰਕੇ ਕਿਹਾ ਜਾਂਦਾ ਆ। ਤੇ ਡੇਟਿੰਗ ਵੈਬਸਾਈਟ ਜਾਂ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਤੁਹਾਨੂੰ ਲੇਡੀਜ਼ ਕੁੜੀਆਂ ਇਦਾਂ ਦੀਆਂ ਆ ਜਾਂਦੀਆਂ ਤੇ ਉਹ ਤੁਹਾਨੂੰ ਜਿੱਦਾਂ ਪੰਪ ਦਿੰਦੀਆਂ, ਜਿੱਦਾਂ ਪਿਗ ਨੂੰ ਪੰਪ ਦਿੰਦੇ ਆ, ਫਲੈਟਰਿੰਗ ਕਰਦੇ ਆ ਤੇ ਉਹਦੇ ਨਾਲ ਬੰਦਾ ਸੋਚਣ ਲੱਗ ਪੈਂਦਾ ਵੀ ਸ਼ਾਇਦ ਵੀ ਮੇਰਾ ਟਰਸਟ ਬਣਾ ਲਿਆ ਤੇ ਟਰਸਟ ਬਣਾ ਕੇ ਸੋ ਇੱਕ ਬੰਦਾ ਜਿਹੜਾ ਆ 1.2 ਮਿਲੀਅਨ ਡਾਲਰ ਕੈਸ਼ ਲੂਜ਼ ਕਰ ਗਿਆ। ਸੋ ਜਿੰਨੇ ਵੀ ਸਾਡੇ ਸਰੋਤੇ ਆ ਪਲੀਜ਼ ਧਿਆਨ ਰੱਖੋ, FBI ਦੀ ਰਿਪੋਰਟ ਦੇ ਮੁਤਾਬਕ 740 ਕੰਪਲੇਨ ਜੋ ਰੋਮਾਂਸ ਰਿਲੇਟਡ ਸਕੈਮ ਹੋਏ ਹੈਗੇ ਆ ਨਾਰਦਰਨ ਡਿਸਟ੍ਰਿਕਟ ਆਫ ਕੈਲੀਫੋਰਨੀਆ ਦੇ ਵਿੱਚ। ਸੈਨ ਫਰਾਂਸਿਸਕੋ ਬਿਊਰੋ ਨੇ ਰਿਪੋਰਟ ਕੀਤਾ 64 ਮਿਲੀਅਨ ਡਾਲਰ ਲੋਕਾਂ ਨੇ ਕੱਲਾ 2021 ਚ ਲਾਸ ਕੀਤਾ ਆ। 35 ਮਿਲੀਅਨ ਡਾਲਰ 2020 ਦੇ ਵਿੱਚ ਲਾਸ ਕੀਤਾ ਸੀ। ਸੋ ਸਾਰੇ ਜਿਹੜੇ ਵਿਕਟਮਸ ਹੈਗੇ ਆ ਰੋਮਾਂਸ ਰਿਲੇਟਡ ਸਕੈਮਸ ਦੇ ਵਿੱਚ ਸੈਂਟਾ ਕਲਾਰਾ ਕਾਉਂਟੀ, ਸੈਨ ਫਰਾਂਸਿਸਕੋ ਕਾਉਂਟੀ ਤੇ ਅਲਾਮੀਟਾ ਕਾਉਂਟੀ ਆ। ਸੋ ਇਹ ਸੋਹਣੇ ਸੋਹਣੇ ਚਿਹਰੇ ਜਿਹੜੇ ਮੋਹਰੇ ਲਾ ਕੇ ਨਾ ਪਿੱਛੇ ਕੰਮ ਜਿਹੜੇ ਇਦਾਂ ਉਹ ਕਰਦੇ ਆ, ਰਗੜ ਹੋ ਜਾਂਦੇ ਆ। ਇਹਨੇ ਤਾਂ ਦੱਸਤਾ, ਹੋਰ ਪਤਾ ਨਹੀਂ ਵਿਚਾਰੇ ਇਦਾਂ ਦੇ ਕਿੰਨੇ ਕੁ ਹੋਣੇ ਆ ਜਿਹੜੇ ਚੁੱਪ ਚੁਪੀਤੇ ਮੂੰਹ ਲੁਕਾਈ ਬੈਠੇ ਹੋਣੇ ਆ ਵੀ ਭਾਈ ਦੱਸਿਆ ਤਾਂ ਆਪਣੀ ਜਿਹੜੀ ਬੇਇੱਜ਼ਤੀ ਉਹ ਆਪ ਹੁੰਦੀ ਹੈ। ਭਾਈ ਇਹ ਆ ਵੀ ਦੱਸਣ ਦੇ ਨਾਲ ਇੰਨਾ ਜ਼ਰੂਰ ਹੁੰਦਾ ਵੀ ਲੋਕਾਂ ਨੂੰ ਪਤਾ ਲੱਗ ਜਾਂਦਾ ਹੈ। ਸੋ ਇਹਦੀ ਖਬਰ ਆਉਣ ਦੇ ਨਾਲ ਇਹ ਚੀਜ਼ ਜਿਹੜੀ ਉਹ ਜ਼ਰੂਰ ਹੋਈ। ਜਦੋਂ ਨਾ IP ਐਡਰੈਸ ਤੋਂ ਸਾਰਾ ਕੁਝ ਬੰਦੇ ਨੇ ਲੋਕੇਟ ਕਰਨਾ ਚਾਹਿਆ ਤੇ ਲੱਭ ਹੀ ਲਿਆ ਤਾਂ ਕਹਿੰਦਾ ਵੀ ਕੰਬੋਡੀਆ ਦੇ ਵਿੱਚ ਕੁੜੀ ਸੀਗੀ ਉਹ। ਤੇ ਜਦੋਂ ਉਹਨੂੰ ਕਿਹਾ ਵੀ ਤੂੰ ਏਦਾਂ ਮੇਰੇ ਨਾਲ ਕੀਤੀ, ਉਹ ਕਹਿੰਦੇ ਮੈਂ ਤਾਂ ਤੈਨੂੰ ਜਾਣਦੀ ਨਹੀਂ। ਤੇ ਹੁਣ ਉਹ ਬੰਦੇ ਦਾ ਜੋ ਸਾਈ ਆ ਉਹਦੇ ਰਿਸ਼ਤੇਦਾਰਾਂ ਨੇ GoFundMe ਪੇਜ ਸੈਟਅਪ ਕੀਤਾ। GoFundMe ਵਾਲਿਆਂ ਦੀ ਵੀ ਜਿਹੜੀ ਹਰਜੋਤ ਸਿੰਘ ਜੀ ਸੁਣ ਲਓ, ਚਲੋ ਵੀ ਮੈਨੂੰ ਚੇਤਾ ਆ ਗਈ ਹੈ। ਇੱਕ ਬੀਬੀ ਨੇ ਨਾ ਪਿਛਲੇ ਸਾਲਾਂ ਚ ਉਹਨੂੰ ਹੁਣ ਅੰਦਰ ਕੀਤਾ ਆ, ਉਹਦੇ ਤੇ ਫਰਾਡ ਦੇ ਜਿਹੜੇ ਚਾਰਜਸ ਆ ਉਹ ਲਾਏ ਗਏ ਆ। ਜਦੋਂ ਇੱਕ ਨਾ ਬਰਫੀਲੇ ਤੂਫਾਨ ਦੇ ਵਿੱਚ ਉਹਨੇ ਏਦਾਂ ਸਟੋਰੀ ਘੜ ਕੇ ਜਿਹੜੀ ਉਹ ਪੇਸ਼ ਕੀਤੀ ਵੀ ਮੇਰੀ ਗੱਡੀ ਦਾ ਤੇਲ ਮੁੱਕ ਗਿਆ ਤੇ ਇੱਕ ਜਿਹੜਾ ਹੋਮਲੈਸ ਬੰਦਾ ਆ ਉਹਨੇ ਮੇਰੀ ਮਦਦ ਕੀਤੀ, $20 ਗੈਸ ਬਣਾ ਕੇ, ਤੇ ਉਹ ਪਤਾ ਨਹੀਂ ਲੱਖਾਂ ਹੀ ਡਾਲਰ ਇਕੱਠੇ ਕਰ ਲਏ ਤੇ ਪਤਾ ਲੱਗਿਆ ਬਿਲਕੁਲ ਪਲਾਂਟਡ ਸਟੋਰੀ ਸੀਗੀ। ਉਹਨਾਂ ਨੇ ਜਾਣ ਬੁੱਝ ਕੇ ਉਹ ਬਾਅਦ ਚ ਪਤਾ ਲੱਗਾ ਵੀ ਇਹ ਤਾਂ ਭਾਈ ਇੰਨਾ ਲੋਕਾਂ ਨੂੰ ਰਗੜ ਗਏ ਆ। ਸੋ GoFundMe ਦੇ ਉੱਤੇ ਨਾ ਏਦਾਂ ਬਹੁਤ ਚੱਲਦਾ ਜੋ ਲੋਕਾਂ ਨੂੰ ਭਾਵਨਾਤਮਕ ਜਿਹੜੀਆਂ ਚੀਜ਼ਾਂ ਆ ਉਹ ਕਰਕੇ ਨਾ ਵੀ ਹਾਏ ਇੱਥੇ ਦੇ ਇਹ ਹੋ ਗਿਆ ਉਹ ਹੋ ਗਿਆ। ਸੋ ਜਿੱਥੇ ਬੰਦੇ ਨੇ ਜਿਹੜਾ ਮਦਦ ਵੀ ਕਰਨਾ ਚਾਹੁੰਦਾ ਉਹ ਵੀ ਪਿੱਛੇ ਹਟ ਜਾਂਦਾ ਬਾਅਦ ਚ ਵੀ ਆਹ ਕੁਛ ਹੁੰਦਾ ਹੈ। ਸੋ ਪਰ ਇਹ ਆ ਵੀ ਸਕੈਮਾਂ ਤੋਂ ਭਾਈ ਬਚ ਕੇ ਅੱਜ ਦਾ ਸਾਂਝੀ ਸੱਤ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਇਸੇ ਦੇ ਉੱਤੇ ਹੀ ਜਿਹੜੀ ਗੱਲਬਾਤ ਆ ਉਹ ਕੀਤੀ ਗਈ ਸੀਗੀ ਵੀ ਇਹੋ ਜਿਹੀਆਂ ਚੀਜ਼ਾਂ ਤੋਂ ਤੁਸੀਂ ਜਿਹੜਾ ਉਹ ਬਚ ਕੇ ਰਹੋ। ਅਦਰਵਾਈਜ਼ ਰਗੜਾ ਜਿਹੜਾ ਉਹ ਜ਼ਿਆਦਾ ਲੱਗ ਜਾਂਦਾ ਤੇ ਅੱਜ ਕੱਲ੍ਹ ਰਗੜਾ ਛੋਟਾ ਨਹੀਂ ਲਾਉਂਦੇ, ਵੱਡਾ ਹੀ ਜਿਹੜਾ ਉਹ ਰਗੜਾ ਆ ਉਹ ਲੱਗਦਾ ਆ। ਜਿਹਨਾਂ ਨੇ ਲੋਟਰੀ ਖੇਲਣੀ ਆ ਰਾਜਕਮਲ ਸਿੰਘ ਜੀ 1.1 ਬਿਲੀਅਨ ਡਾਲਰ ਦੀ ਮੈਗਾ ਮਿਲੀਅਨ ਲੋਟਰੀ ਚੱਲ ਗਈ ਆ ਫਰਾਈਡੇ ਨੂੰ। ਜਿਹੜੇ ਲੋਟੋ ਖੇਲਦੇ ਆ ਉਹ ਲੋਟੋ ਲੈ ਸਕਦੇ ਆ, ਪਰ ਆਪਾਂ ਤਾਂ ਨਹੀਂ ਲੈਂਦੇ ਹੈਗੇ। ਪਰ ਆਪਾਂ ਖਬਰ ਜ਼ਰੂਰ ਤੁਹਾਡੇ ਨਾਲ ਸਾਂਝੀ ਕਰ ਰਹੇ। ਜੀ ਜੀ।